ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅੱਜ 24 ਅਕਤੂਬਰ ਦਿਨ ਹੈਗਾ ਜੀ ਸ਼ੁੱਕਰਵਾਰ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ ਟੌਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਵਰਿੰਦਰ ਸਿੰਘ ਗੋਇਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾ ਖਬਰਕਲੇ ਤੇ ਅਪਗ੍ਰੇਡ ਮਾਈ ਹੋਮ ਵਾਲੇ, ਜਿਨ੍ਹਾਂ ਦਾ ਕੰਟੈਕਟ ਨੰਬਰ ਹੈ 7079146411। ਇਹਨਾਂ ਤੋਂ ਤੁਸੀਂ ਜੇਕਰ ਆਪਣੇ ਘਰ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਹਰ ਕਿਸਮ ਦੀ ਫਲੋਰਿੰਗ ਕਰਦੇ ਨੇ, ਟਾਇਲ, ਲੱਕੜ, ਵਾਈਨਲ, ਘਰ ਦਾ ਰੰਗ ਅੰਦਰੋਂ ਤੇ ਬਾਹਰੋਂ, ਬਲਾਈਂਡਸ, ਇੰਸਟਾਲੇਸ਼ਨਸ ਤੱਕ ਸਾਰਾ ਕੰਮ ਜਿਹੜਾ ਉਹ ਬੜੇ ਵਾਜਬ ਰੇਟਾਂ ਦੇ ਵਿੱਚ ਕਰਦੇ ਨੇ। ਗਰਾਜ ਅੰਦਰ ਰਸੋਈ ਬਣਾਉਣਾ ਚਾਹੁੰਦੇ ਜਾਂ ਹੋਰ ਕਿਸੇ ਵੀ ਤਰੀਕੇ ਦਾ ਡਰਾਈਵ ਵਾਲ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ 707-914-6411 ਦੇ ਉੱਤੇ। ਅਪਗ੍ਰੇਡ ਮਾਈ ਹੋਮ ਵਾਲੇ ਬੜੇ ਹੀ ਵਾਜਬ ਕੀਮਤਾਂ ਦੇ ਉੱਤੇ ਤੁਹਾਨੂੰ ਇਹ ਸਾਰੀਆਂ ਸੇਵਾਵਾਂ ਮੁਹੱਈਆ ਕਰਵਾਉਣਗੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਖਬਰਾਂ ਦੀ ਸ਼ੁਰੂਆਤ ਪ੍ਰਵੀਨ ਜੀ ਜਿਹੜੀ ਉਹ ਕਰਦੇ ਆ ਓਕਲੈਂਡ ਤੋਂ ਜਿਹੜੀ ਖਬਰ ਆ ਰਹੀ ਆ। 2 ਜਾਣਿਆਂ ਦੇ ਗੋਲੀ ਲੱਗੀ ਆ। ਕਹਿੰਦੇ ਵੀ ਜਿਹੜੇ US ਕੋਸਟ ਗਾਰਡ ਦਾ ਉੱਥੇ ਬੇਸ ਆ ਜਿਸ ਦੇ ਬਾਹਰ ਪ੍ਰੋਟੈਸਟਰਸ ਰੈਲੀ ਕਰ ਰਹੇ ਸੀਗੇ, ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਆ ਤੇ 2 ਜਾਣਿਆਂ ਦੇ ਗੋਲੀ ਲੱਗੀ ਦੱਸੀ ਜਾਂਦੀ ਆ। FBI ਕਹਿੰਦੇ ਵੀ ਹੁਣ ਇਸ ਪੂਰੀ ਗੋਲੀकांड ਦੀ ਜਾਂਚ ਕਰ ਰਹੀ ਆ। ਤਕਰੀਬਨ ਰਾਤ 10 ਵਜੇ ਇਹ ਵਾਪਰਿਆ 23 ਅਕਤੂਬਰ ਦੀ ਰਾਤ ਨੂੰ। ਕੋਸਟ ਗਾਰਡ ਦੇ ਜਿਹੜੇ ਸਿਕਿਉਰਿਟੀ ਪਰਸਨਲ ਆ ਉਹਨਾਂ ਨੇ ਗੋਲੀ ਚਲਾਈ ਯੂ ਹਾਲ ਦੇ ਟਰੱਕ ਦੇ ਉੱਤੇ, ਜਿਸ ਨੂੰ ਕਹਿੰਦੇ ਵੀ ਬਾਰ-ਬਾਰ ਆਖਿਆ ਗਿਆ ਸੀ ਰੁਕਣ ਦੇ ਲਈ, ਉਹ ਰੁਕਿਆ ਨਹੀਂ। ਤੇ ਕਹਿੰਦੇ ਜਿਹੜੇ ਕੋਸਟ ਗਾਰਡ ਵਾਲੇ ਉਹ ਬੇਸਿਕਲੀ ਇਹ ਕਹਿ ਰਹੇ ਆ ਵੀ ਇਸ ਟਰੱਕ ਨੇ ਮੇਨ ਗੇਟ ਦੇ ਵਿੱਚ ਉਸ ਨੂੰ ਭੰਨਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਆ। ਕੋਸਟ ਗਾਰਡ ਆਈਲੈਂਡ ਜੋ ਐਲਾਮੀਡਾ ਦੇ ਵਿੱਚ ਪੈਂਦਾ ਆ, ਉੱਥੋਂ ਦੇ ਜਿਹੜੇ ਲੈਫਟੀਨੈਂਟ ਕ੍ਰਿਸਟਲ ਵੋਲਫ ਆ ਕੋਸਟ ਗਾਰਡ ਦੇ ਸਪੋਕਸਪਰਸਨ, ਉਹਨਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਵੀ ਜਿਹੜਾ ਡਰਾਈਵਰ ਆ ਉਹ ਇਹਨਾਂ ਦੀਆਂ ਜੋ ਆਫੀਸਰਸ ਕਹਿ ਰਹੇ ਸੀਗੇ ਉਹ ਕੰਪਲਾਈ ਕਰਨ ਦੇ ਵਿੱਚ ਨਾਕਾਮ ਰਿਹਾ ਤੇ ਫਿਰ ਉਹਨੇ ਵਹੀਕਲ ਆ ਉਸ ਨੂੰ ਰਿਵਰਸ ਦੇ ਵਿੱਚ ਪਾ ਕੇ ਪਿੱਛੇ ਜਿਹੜਾ ਉਹ ਬੈਕਵਰਡਸ ਕਰਕੇ ਹਾਈ ਰੇਟ ਆਫ ਸਪੀਡ ਦੇ ਵਿੱਚ ਤੇ ਉਹਨਾਂ ਵੱਲ ਨੂੰ ਜਿਹੜਾ ਉਹ ਆ ਰਿਹਾ ਸੀ ਜਦ ਉਹਨਾਂ ਨੇ ਉੱਥੇ ਗੋਲੀਆਂ ਜਿਹੜੀਆਂ ਚਲਾਈਆਂ। ਯੂ ਹਾਲ ਦਾ ਜਿਹੜਾ ਡਰਾਈਵਰ ਆ ਉਸਦੇ ਢਿੱਡ ਦੇ ਵਿੱਚ ਗੋਲੀ ਲੱਗੀ ਜਿਹੜੀ ਉਹ ਦੱਸੀ ਜਾਂਦੀ ਆ ਤੇ ਮੈਂਟਲ ਹੈਲਥ ਵੈਲੂਏਸ਼ਨ ਦੇ ਲਈ ਹੁਣ ਉਸ ਨੂੰ ਕਸਟਡੀ ਦੇ ਵਿੱਚ ਹਿਰਾਸਤ 'ਚ ਲੈ ਲਿਆ ਗਿਆ ਆ। ਦੂਜੀ ਜਿਹੜੀ ਸ਼ੂਟਿੰਗ ਆ ਉਹ ਇੱਕ ਜਿਹੜਾ ਵਿਕਟਮ ਆ ਉਹ ਬਾਈਸਟੈਂਡਰ ਸੀਗਾ ਤੇ ਉਸ ਦੇ ਫਰੈਗਮੈਂਟ ਯਾਨੀ ਕਿ ਰਿਕੋਸ਼ੇ ਹੋ ਕੇ ਗੋਲੀ ਦਾ ਕੁਝ ਅੰਸ਼ ਜਿਹੜਾ ਆ ਉਹ ਉਸ ਬਾਈਸਟੈਂਡਰ ਦੇ ਲੱਗਾ ਆ ਤੇ ਜਿਸ ਨੂੰ ਬਾਅਦ 'ਚ ਉੱਥੇ ਹਸਪਤਾਲ 'ਚ ਲਿਜਾਇਆ ਗਿਆ ਤੇ ਬਾਅਦ ਦੇ ਵਿੱਚ ਇਲਾਜ ਕਰਕੇ ਛੱਡ ਦਿੱਤਾ ਗਿਆ ਸੀਗਾ। ਸੋ ਬੇ ਏਰੀਏ ਦੇ ਵਿੱਚ ਫੈਡਰਲ ਏਜੰਟਸ ਨੇ ਜਿਹੜਾ ਉਹ ਆਉਣਾ ਸੀਗਾ, ਪਰ ਇਵੈਂਚੁਅਲੀ ਟਰੰਪ ਹੁਣਾਂ ਨੇ ਕੱਲ ਕਿਹਾ ਸੀਗਾ ਵੀ ਆਪਾਂ ਵੇਟ ਜਿਹੜੀ ਹੁਣ ਕਰ ਰਹੇ ਹਾਂ ਕਿਉਂਕਿ ਉੱਥੋਂ ਦੇ ਕੁਝ ਪੋਲੀਟੀਸ਼ੀਅਨਸ, ਸਿਲੀਕਨ ਵੈਲੀ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਗੱਲ ਹੋਈ ਆ। ਅੱਜ ਓਕਲੈਂਡ ਦੀ ਜਿਹੜੀ ਮੇਅਰ ਬਾਰਬਰਾ ਲੀ ਆ ਉਹਨਾਂ ਨੇ ਇਹ ਬਿਆਨ ਦਿੱਤਾ ਆ ਵੀ ਜਿਹੜੇ ਆਈਸ ਦੀ ਐਕਟੀਵਿਟੀ ਇੱਧਰ ਹੋਣੀ ਸੀ ਐਲਾਮੀਡਾ 'ਚ, ਫੈਡਰਲ ਏਜੰਟਸ ਦੀ ਐਕਟੀਵਿਟੀ ਹੋਣੀ ਸੀ, ਉਹ ਹੁਣ ਰੁਕ ਗਈ ਹੈਗੀ ਆ। ਸੋ ਸਮਝੌਤਾ ਜਿਹੜਾ ਆ ਉਹ ਕਹਿ ਸਕਦੇ ਹਾਂ ਵੀ ਬੇ ਏਰੀਏ ਦੇ ਵਿੱਚ ਤੇ ਫੈਡਰਲ ਜਿਹੜਾ ਪ੍ਰਸ਼ਾਸਨ ਹੈ ਟਰੰਪ ਪ੍ਰਸ਼ਾਸਨ ਦੇ ਦਰਮਿਆਨ ਕੁਛ ਨਾ ਕੁਛ ਹੋਇਆ ਆ। ਟਰੰਪ ਹੁਣਾਂ ਨੇ ਧੰਨਵਾਦ ਵੀ ਕੀਤਾ, ਗੈਵਨ ਨਿਊਸਮ ਨੇ ਵੀ ਧੰਨਵਾਦ ਕੀਤਾ ਜਿਹੜੇ ਸੈਨ ਫਰਾਂਸਿਸਕੋ ਦੇ ਮੇਅਰ ਆ ਤੇ ਸਿਲੀਕਨ ਵੈਲੀ ਦੇ ਜਿਹੜੇ ਲੀਡਰਸ ਦਾ, ਵੀ ਜਿਹੜੇ ਫੈਡਰਲ ਏਜੰਟਸ ਆ ਉਹਨਾਂ ਨੂੰ ਬੇਸਿਕਲੀ ਸੈਨ ਫਰਾਂਸਿਸਕੋ ਇਲਾਕੇ ਦੇ ਵਿੱਚ ਬੇ ਏਰੀਏ ਦੇ ਵਿੱਚ ਆਉਣ ਤੋਂ ਰੋਕ ਦਿੱਤਾ ਗਿਆ ਹੈਗਾ ਆ। ਸੋ ਬਾਰਬਰਾ ਲੀ ਜਿਹੜੇ ਮੇਅਰ ਨੇ ਓਕਲੈਂਡ ਦੇ, ਉਹਨਾਂ ਨੇ ਇਸ ਬਾਰੇ ਜਿਹੜੀ ਹੁਣ ਜਾਣਕਾਰੀ ਦਿੱਤੀ ਹੈ ਜੀ।
ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪ੍ਰੋਪੋਜੀਸ਼ਨ 50 ਦੀ। ਇਹਦੇ ਬਾਰੇ ਆਪਾਂ SB 509 ਦੇ ਬਾਰੇ ਜਦੋਂ ਚਰਚਾ ਕਰਦੇ ਸਨ ਤਾਂ ਬਹੁਤ ਸਾਰੇ ਲੋਕਾਂ ਨੂੰ ਉਦੋਂ ਵੀ ਪਤਾ ਸੀਗਾ ਤੇ ਪਰ ਜਿਹੜੇ ਕੈਲੀਫੋਰਨੀਆ ਦੇ ਜਾਂ US ਦੇ ਨਾਗਰਿਕ ਨੇ, ਸਿਟੀਜ਼ਨ ਨੇ, ਉਹਨਾਂ ਨੂੰ ਪਤਾ ਹੀ ਹੈ ਕਿ ਪ੍ਰੋਪੋਜੀਸ਼ਨ ਜਿਹੜੀ 50 ਆ ਇਹ ਰੀਡਿਸਟ੍ਰਿਕਟਿੰਗ ਦੇ ਨਾਲ ਜੁੜੀ ਹੋਈ ਹੈ, ਜਿਹੜੀ ਕਿ ਪਹਿਲਾਂ ਟੈਕਸਸ ਦੇ ਵਿੱਚ ਹੋਈ ਸੀਗੀ। ਕਹਿੰਦੇ ਵੀ 2 ਹਫ਼ਤਿਆਂ ਤੋਂ ਜਦੋਂ ਘੱਟ ਦਾ ਸਮਾਂ ਰਹਿ ਗਿਆ ਇਲੈਕਸ਼ਨਸ ਡੇ ਦਾ, ਤਾਂ ਕੈਲੀਫੋਰਨੀਆ ਦੇ ਜਿਹੜੇ ਵੋਟਰ ਨੇ ਉਹ ਸੋਚ ਰਹੇ ਨੇ ਵੀ ਅਸੀਂ ਪ੍ਰੋਪੋਜੀਸ਼ਨ ਜਿਹੜੀ 50 ਆ ਉਹਨੂੰ ਪਾਸ ਕਰ ਦਈਏ, ਜਿਹੜੀ ਕਿ ਸਟੇਟ ਦੀ ਰੀਡਿਸਟਿੰਗ ਜਿਹੜੀ ਮੇਜਰ ਆ ਉਹਨੂੰ ਉਹਦੇ ਨਾਲ ਜੁੜੀ ਹੋਈ ਆ। ਇਹ ਕਹਿੰਦੇ ਕਾਊਂਟਰ ਆ ਰਿਪਬਲਿਕਨ ਰੀਡਿਸਟਿੰਗ ਦਾ ਜਿਹੜਾ ਐਫਰਟ ਆ ਟੈਕਸਸ ਦੇ ਵਿੱਚ ਹੋਇਆ ਉਹਦੇ ਮਾਮਲੇ ਦੇ ਵਿੱਚ। ਤੇ ਐਮਰਸਨ ਕਾਲਜ ਦਾ ਜਿਹੜਾ ਇੱਕ ਪੋਲ ਆ ਉਹਨੇ ਇਹ ਗੱਲ ਸਾਹਮਣੇ ਲਿਆਂਦੀ ਆ, ਉਹਨਾਂ ਨੇ ਸਰਵੇ ਕੀਤਾ, ਉਹਨਾਂ ਨੇ ਕਿਹਾ ਵੀ ਇਸ ਮਾਮਲੇ ਦੇ ਵਿੱਚ ਜਿਹੜੇ 57% ਕੈਲੀਫੋਰਨੀਆ ਦੇ ਵਾਸੀ ਨੇ ਉਹਨਾਂ ਨੇ ਇਸ ਪ੍ਰੋਪੋਜੀਸ਼ਨ ਜਿਹੜੀ 50 ਆ ਉਹਨੂੰ ਆਪਣੀ ਹਮਾਇਤ ਦਿੱਤੀ ਆ। ਕਹਿੰਦੇ ਨਾਲ ਵੀ ਇਹ ਵੀ ਆ ਵੀ ਜਿਹੜੇ 37% ਨੇ ਉਹਨਾਂ ਨੇ ਅਪੋਜ਼ ਕੀਤਾ ਤੇ 6% ਜਿਹੜੇ ਲੋਕ ਨੇ ਉਹ ਅਨਡਿਸਾਈਡਡ ਨੇ। ਤੇ ਨਾਲ ਹੀ ਇਹ ਦੱਸਿਆ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਖਾਸ ਕਰਕੇ ਜਿਹੜੇ ਡੈਮੋਗ੍ਰਾਫਿਕ ਗਰੁੱਪਸ ਨੇ ਉਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਸਪੋਰਟ ਕਰਨ ਤੋਂ ਥੋੜਾ ਹੈਜ਼ੀਟੇਟ ਵੀ ਕਰਾਂਗੇ। ਤੇ ਬਹੁਤ ਸਾਰੇ ਜਿਹੜੇ ਖਾਸ ਕਰਕੇ ਜਿਹੜੇ ਭਾਈਚਾਰੇ ਤੋਂ ਆਉਂਦੇ ਨੇ, ਸ਼ਾਹਮੂਲ ਦੇ ਭਾਈਚਾਰੇ ਤੋਂ, ਉਹਨਾਂ ਨੇ ਕਹਿੰਦੇ ਵੀ ਇਹਦੇ ਵਿੱਚ ਹਮਾਇਤ ਹੋਰ ਦੇਣ ਦਾ ਜਿਹੜਾ ਉਹ ਐਲਾਨ ਕੀਤਾ ਹੈ। ਸਪੈਂਸਰ ਕਿੰਬਲ ਜਿਹੜੇ ਕਿ ਐਗਜ਼ੀਕਿਊਟਿਵ ਡਾਇਰੈਕਟਰ ਨੇ ਐਮਰਸਨ ਕਾਲਜ ਪੋਲਿੰਗ ਦੇ, ਉਹਨਾਂ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਦੱਸੀਆਂ ਨੇ। ਦੱਸਦੀ ਕਿ ਆਪਾਂ ਇਹਦੀ ਚਰਚਾ ਪਹਿਲਾਂ ਵੀ ਕਰਦੇ ਰਹੇ ਹਾਂ ਤੇ ਇਹ ਜਿਹੜੀ ਟੈਕਸਸ ਦੇ ਵਿੱਚ ਰੀਡਿਸਟ੍ਰਿਕਟਿੰਗ ਹੋਈ ਸੀਗੀ ਉਹਦੇ ਜਵਾਬ ਦੇ ਵਿੱਚ ਕੈਲੀਫੋਰਨੀਆ ਨੇ ਵੀ ਜਿਹੜਾ ਇਹ ਕੰਮ ਆ ਉਹ ਸ਼ੁਰੂ ਕੀਤਾ ਸੀਗਾ। ਡੈਮੋਕ੍ਰੇਟਿਕ ਜਿਹੜਾ ਮਾਰਜਨ ਆ 48 ਤੋਂ ਲੈ ਕੇ 52 ਤੱਕ ਜਾ ਸਕਦਾ ਕੈਲੀਫੋਰਨੀਆ ਦੇ ਵਿੱਚ, ਤੇ ਜਿਹੜਾ ਇਹਦੇ ਨਾਲ 43 ਸੀਟਸ ਜਿਹੜੀਆਂ ਉਹ ਹੋ ਜਾਣਗੀਆਂ ਪਾਰਟੀ ਦੇ ਕੋਲੇ, ਜਿਹੜੀਆਂ ਕਿ ਹੁਣ ਉਹਨਾਂ ਦੀ ਇਸ ਟਾਈਮ ਸਰਕਾਰ ਦੇ ਵਿੱਚ ਆ। ਰਿਪਬਲਿਕਨ ਜਿਹੜੇ ਕਹਿੰਦੇ ਮਜ਼ੂਰੀ ਦੇ ਵਿੱਚ ਨੇ, ਨਾਰਥ ਕੈਰੋਲਾਈਨਾ ਦੇ ਵਿੱਚ ਨੇ ਜਾਂ ਇੰਡੀਆਨਾ ਦੇ ਵਿੱਚ, ਉਹ ਵੀ ਕਹਿੰਦੇ ਵੀ ਇਸ ਮਾਮਲੇ ਦੇ ਵਿੱਚ ਜਿਹੜੇ ਆਪਣੀਆਂ ਸਿਆਸੀ ਬੁਣਤਾਂ ਨੇ ਉਹ ਬੁਣ ਰਹੇ ਨੇ। ਹੁਣ ਇਹਦੇ ਨਾਲ ਆਪਾਂ ਜਿਵੇਂ SB 509 ਦੇ ਸੰਦਰਭ ਦੇ ਵਿੱਚ ਚਰਚਾ ਕਰਦੇ ਰਹੇ ਹਾਂ ਤਾਂ ਪ੍ਰੋਪੋਜੀਸ਼ਨ 50 ਦੇ ਬਾਰੇ ਬਹੁਤ ਸਾਰੇ ਲੋਕਾਂ ਨੇ, ਪੰਜਾਬੀ ਭਾਈਚਾਰੇ ਨੇ, ਸਿੱਖ ਭਾਈਚਾਰੇ ਨੇ, ਉਹਨਾਂ ਨੇ ਅਪੋਜ਼ ਕਰਨ ਦੀ ਗੱਲ ਕਹੀ ਸੀ। ਪਰ ਹੁਣ ਇਹ ਜਿਹੜੀ ਪ੍ਰੋਪੋਜੀਸ਼ਨ 50 ਆ ਉਹ ਕੈਲੀਫੋਰਨੀਆ ਦੇ ਤਕਰੀਬਨ 57% ਲੋਕ ਚਾਹੁੰਦੇ ਨੇ ਕਿ ਉਹ ਪਾਸ ਹੋਣੀ ਚਾਹੀਦੀ ਹੈ। ਜੀ ਪਰ ਆਪਣੇ ਜਿਹੜੇ ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ SB 509 ਦੇ ਵਿੱਚ ਗਵਰਨਰ ਦੀ ਵੀਟੋ ਕਰਨ ਤੋਂ ਬਾਅਦ ਦੇ ਵਿੱਚ ਨਾਰਾਜ਼ਗੀ ਆ ਤੇ ਬਹੁਤ ਸਾਰੇ ਜਿਹੜੇ ਤਕਰੀਬਨ ਮੈਜੋਰਟੀ ਦੇ ਵਿੱਚ ਲੋਕ ਇਸ ਦੇ ਉੱਤੇ ਨੋ ਜਿਹੜਾ ਉਹ ਕਰ ਰਹੇ ਨੇ। ਅਗਲੀ ਜਿਹੜੀ ਗੱਲ ਕਰੀਏ ਇਸੇ ਦੇ ਨਾਲ ਹੀ ਪ੍ਰੋਪ 50 ਦੀ ਨਾਲ ਹੀ ਕਹਿ ਲਓ ਵੀ ਜੁੜੀ ਹੋਈ ਗੱਲ ਆ। ਇਸ ਵਾਰ ਡਿਪਾਰਟਮੈਂਟ ਆਫ ਜਸਟਿਸ ਫੈਡਰਲ ਇਲੈਕਸ਼ਨ ਵਾਚਰਸ ਆ, ਉਹਨਾਂ ਨੂੰ ਕੈਲੀਫੋਰਨੀਆ ਤੇ ਨਿਊ ਜਰਸੀ ਦੀਆਂ ਕਾਉਂਟੀਜ਼ ਦੇ ਵਿੱਚ ਘੱਲ ਰਿਹਾ ਆ, ਜਿੱਥੇ ਰੀਡਿਸਟ੍ਰਿਕਟਿੰਗ ਯਾਨੀ ਕਿ ਮੁੜ ਹਲਕਾਬੰਦੀ ਜਿੱਥੇ ਹੋਣੀ ਆ, ਉਹਦੇ ਜਿਹੜੀਆਂ ਇਲੈਕਸ਼ਨਾਂ ਜਿਹੜੀਆਂ ਉਹ ਕਰਵਾਈਆਂ ਜਾ ਰਹੀਆਂ ਆ। ਜਿਹੜੇ ਪੈਮ ਬੌਂਡੀ ਆ ਡਿਪਾਰਟਮੈਂਟ ਆਫ ਜਸਟਿਸ ਦੇ ਅਟਾਰਨੀ ਜਨਰਲ, ਉਹਨਾਂ ਨੇ ਕਿਹਾ ਵੀ ਅਸੀਂ ਹਾਈਐਸਟ ਸਟੈਂਡਰਡਸ ਜਿਹੜੇ ਆ ਉਹ ਦੇਖਣਾ ਚਾਹੁੰਦੇ ਆ। ਸੋ ਫੈਡਰਲ ਵਾਚਰਸ ਇਹ ਮੋਨੀਟਰ ਕਰਨਗੇ ਸਟੇਟ ਇਲੈਕਸ਼ਨਸ ਨੂੰ। ਇਸ ਦੇ ਉੱਤੇ ਨਿਊਜ਼ਮ ਹੋਣਾ ਨੇ ਅੱਜ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਵੀ ਟਰੰਪ ਹੁਣੀ ਇਹ ਜਿਹੜੇ ਫੈਡਰਲ ਪੋਲ ਮੋਨੀਟਰਸ ਨੂੰ ਘੱਲ ਕੇ ਇਲੈਕਸ਼ਨਸ ਨੂੰ ਰਿਗ ਜਿਹੜਾ ਉਹ ਕਰਨਾ ਚਾਹੁੰਦੇ ਆ, ਵੀ ਉਸ ਦੇ ਵਿੱਚ ਤਬਦੀਲੀ ਜਿਹੜੀ ਉਹ ਲਿਆਉਣਾ ਜਿਹੜਾ ਉਹ ਚਾਹੁੰਦੇ ਆ। ਸੋ ਆਪਣੀ ਪ੍ਰੋਪ 50 ਦੇ ਲਈ ਉਹ ਵੱਖ-ਵੱਖ ਥਾਵਾਂ ਤੇ ਜਾ ਕੇ ਇੰਟਰਵਿਊਜ਼ ਵਗੈਰਾ ਜਿਹੜੀਆਂ ਉਹ ਕਰ ਰਹੇ ਆ। ਨਿਊ ਜਰਸੀ ਦੇ ਵਿੱਚ ਗਵਰਨਰ ਦੀ ਓਪਨ ਸੀਟ ਪਈ ਆ, ਉਹਦੇ ਲਈ ਉੱਥੇ ਇਲੈਕਸ਼ਨਾਂ ਹੋਣੀਆਂ ਆ। ਤੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਪ੍ਰੋਪ 50 ਦਾ ਬੈਲਟ ਮੈਜਰ ਆ ਜੋ ਕਿ ਮੁੜ ਹਲਕਾਬੰਦੀ ਕਰ ਰਿਹਾ ਕੰਗਰੈਸ਼ਨਲ ਮੈਪਸ ਦੀ, ਤਾਂ ਜੋ ਡੈਮੋਕ੍ਰੇਟਸ ਨੂੰ ਫੇਵਰ ਕਰੇ, ਉਹਦੇ ਲਈ ਜਿਹੜਾ ਹੋਣਾ ਆ। ਸੋ ਜਿਹੜੇ ਅਟਾਰਨੀ ਜਨਰਲ ਪੈਮ ਬੌਂਡੀ, ਉਹਨਾਂ ਨੇ ਕਿਹਾ ਵੀ ਟਰਾਂਸਪੇਰੈਂਸੀ ਜਿਹੜੀ ਪਾਰਦਰਸ਼ਤਾ ਆ ਚੋਣਾਂ ਦੇ ਵਿੱਚ, ਉਹਦੇ ਨਾਲ ਹੀ ਇਹਨਾਂ ਚੋਣਾਂ ਦੇ ਵਿੱਚ ਲੋਕਾਂ ਦਾ ਭਰੋਸਾ ਇਲੈਕਟਰਲ ਪ੍ਰੋਸੈਸ ਦੇ ਉੱਤੇ ਵੱਧਦਾ ਆ ਤੇ ਡਿਪਾਰਟਮੈਂਟ ਆਫ ਜਸਟਿਸ ਉਸੇ ਨੂੰ ਵਧਾਉਣ ਦੇ ਲਈ ਹੀ ਅੱਗੇ ਜਿਹੜੀ ਉਹ ਕਦਮ ਵਧਾ ਰਹੀ ਆ। ਸੋ ਉਹਨਾਂ ਨੇ ਨਿਊ ਜਰਸੀ ਦੇ ਜਿਹੜਾ ਪਸਾਇਕ ਕਾਉਂਟੀ ਦੇ ਵਿੱਚ ਤੇ ਕੈਲੀਫੋਰਨੀਆ ਦੇ ਵਿੱਚ LA, ਔਰੇਂਜ, ਕਰਨ, ਰਿਵਰਸਾਈਡ ਤੇ ਫ੍ਰੈਸਨੋ ਕਾਉਂਟੀ ਦੇ ਵਿੱਚ ਜਿਹੜੇ ਫੈਡਰਲ ਪੋਲ ਵਾਚਰਸ ਆ ਉਹਨਾਂ ਨੂੰ, ਪੋਲ ਮੋਨੀਟਰਸ ਆ, ਉਹਨਾਂ ਨੂੰ ਜਿਹੜਾ ਉਹ ਘੱਲਿਆ ਜਾ ਰਿਹਾ ਆ। ਕਹਿੰਦੇ ਵੀ ਰਿਪਬਲਿਕਨ ਪਾਰਟੀ ਨੇ ਹੀ ਇਹਨਾਂ ਨੂੰ ਦਰਖਾਸਤ ਪਾਈ ਸੀ ਡਿਪਾਰਟਮੈਂਟ ਆਫ ਜਸਟਿਸ ਨੂੰ ਵੀ ਇੱਥੇ ਜਿਹੜੇ ਫੈਡਰਲ ਅਬਜ਼ਰਵਰਸ ਆ ਇਹਨਾਂ ਇਲੈਕਸ਼ਨਾਂ ਨੂੰ ਚੈੱਕ ਕਰਨ ਦੇ ਲਈ ਉਹਨਾਂ ਦੀਆਂ ਨਜ਼ਰਾਂ ਹੇਠਾਂ ਹੋਣ, ਉਹ ਘੱਲੇ ਜਿਹੜੇ ਹੋ ਜਾਣ, ਜਿਸ ਨੂੰ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਨੇ ਸਵੀਕਾਰ ਕਰ ਲਿਆ ਆ। ਜਿਹੜੇ ਫ੍ਰੈਸਨੋ ਕਾਉਂਟੀ ਦੇ ਇਲੈਕਸ਼ਨ ਕਰਵਾਉਣ ਵਾਲੇ ਹੁੰਦੇ ਆ, ਮੇਨ
ਉਹਨਾਂ ਨੇ ਕਿਹਾ ਵੀ ਸਾਨੂੰ ਅਜੇ ਤੱਕ ਕਿਸੇ ਨੇ ਜਾਣਕਾਰੀ ਜਿਹੜੀ ਉਹ ਨਹੀਂ ਸੀ ਨਹੀਂ ਦਿੱਤੀ ਦਿੱਤੀ। ਹੂੰ। ਵੀ ਇਸ ਦੇ ਵਿੱਚ ਕੀ ਜਿਹੜਾ ਉਹ ਹੋਊਗਾ। ਪਰ ਹੁਣ ਕਿਉਂਕਿ ਉਹਨਾਂ ਦਾ ਬਿਆਨ ਸਿੱਧਾ ਜਿਹੜੇ ਅਟਾਰਨੀ ਜਨਰਲ ਹੁਣਾਂ ਦਾ ਆ ਚੁੱਕਾ ਆ, ਸੋ ਇਹ ਕਨਫਰਮ ਹੋ ਚੁੱਕਾ ਆ ਵੀ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਫੈਡਰਲ ਪੋਲ ਵਾਚਰਸ ਆ, ਪੋਲ ਮੋਨੀਟਰਸ ਆ, ਉਹ ਆਉਣਗੇ ਆਉਂਦੀਆਂ ਨਵੰਬਰ ਦੀਆਂ ਇਲੈਕਸ਼ਨਸ ਦੇ ਲਈ। ਜੀ। ਅਗਲੀ ਗੱਲ ਕਰੀਏ ਸਾਊਥ ਲਾਸ ਐਂਜਲਸ ਦੇ ਇਲਾਕਿਆਂ ਦੀ। ਆਪਾਂ ਨੂੰ ਪਤਾ ਹੀ ਹੈ ਕਿ ਕੈਲੀਫੋਰਨੀਆ ਘੱਟ ਤੇ ਕ੍ਰਾਈਮਫੋਰਨੀਆ ਦੇ ਤੌਰ ਤੇ ਜ਼ਿਆਦਾ ਫੇਮਸ ਹੋ ਚੁੱਕਿਆ। ਕੈਲੀਫੋਰਨੀਆ ਦੇ ਕਈ ਇਲਾਕਿਆਂ ਦੇ ਵਿੱਚ ਆਪਾਂ ਦੇਖਿਆ ਲੰਘੇ ਦਿਨਾਂ ਦੇ ਵਿੱਚ, ਲੰਘੇ ਕੁਝ ਮਹੀਨਿਆਂ ਦੇ ਵਿੱਚ ਜਿਹੜੀਆਂ ਜੁਐਲਰੀ ਦੀਆਂ ਜਿਹੜੀਆਂ ਸ਼ਾਪਸ ਨੇ, ਉਹ ਜਿਹੜੇ ਸ਼ੋਰੂਮਸ ਨੇ, ਉਹ ਬਹੁਤ ਲੁੱਟੇ ਗਏ। ਕਹਿੰਦੇ ਕਿ ਸਾਊਥ ਐਲਏ ਦੇ ਇਲਾਕਿਆਂ ਦੇ ਵਿੱਚ ਅਜਿਹਾ ਇੱਕ ਜਿਹੜਾ ਸ਼ੂ ਦਾ ਸਟੋਰ ਹੈ, ਜਿਹੜਾ ਕਿ ਇੱਕੋ ਵੀਕ ਦੇ ਵਿੱਚ 2 ਵਾਰੀ ਲੁੱਟ ਲਿਆ ਗਿਆ। ਸੋ ਦੱਸਿਆ ਗਿਆ ਕਿ ਇਹ ਜਿਹੜਾ ਹੁਣ ਫਰਾਈਡੇ ਜਿਹੜਾ ਲੰਘਿਆ ਸ਼ੁੱਕਰਵਾਰ ਸੀਗਾ, ਉਦੋਂ ਵੀ ਇੱਥੇ ਲੁੱਟ ਦੀ ਜਿਹੜੀ ਵਾਰਦਾਤ ਵਾਪਰੀ ਹੈ। ਦੱਸਿਆ ਜਾ ਰਿਹਾ ਕਿ ਲਾਸ ਐਂਜਲਸ ਜਿਹੜੇ ਪੁਲਿਸ ਡਿਪਾਰਟਮੈਂਟ ਨੇ, ਉਹਨਾਂ ਨੇ ਰਿਸਪੌਂਡ ਕੀਤਾ ਸੀਗਾ 3600 ਬਲਾਕ ਜਿਹੜਾ ਵੈਸਟ ਸਲਾਊਜ਼ਨ ਐਵੀਨਿਊ ਦਾ, ਉਹਨੂੰ। ਤੇ ਉਸ ਤੋਂ ਬਾਅਦ ਇੱਥੇ ਉਦੋਂ ਲੁੱਟ ਕੀਤੀ ਜਾ ਰਹੀ ਸੀ, ਸਵੇਰੇ 5 ਵਜੇ ਦੀ ਇਹ ਘਟਨਾ ਹੈ। ਜਦੋਂ ਤੱਕ ਪੁਲਿਸ ਪਹੁੰਚੀ, ਕਹਿੰਦੇ ਕਿ ਜਿਹੜੇ ਸਸਪੈਕਟ ਸੀਗੇ ਉਹ ਆਲਰੇਡੀ ਉੱਥੋਂ ਭੱਜ ਚੁੱਕੇ ਸੀਗੇ, ਤੇ ਇਸ ਮਾਮਲੇ ਦੇ ਵਿੱਚ ਕੋਈ ਵੀ ਜਿਹੜੀ ਗ੍ਰਿਫਤਾਰੀ ਆ ਉਹ ਨਹੀਂ ਹੋਈ, ਤੇ ਨਾ ਹੀ ਜਿਹੜੀ ਸਸਪੈਕਟ ਦੀ ਕੋਈ ਡਿਸਕ੍ਰਿਪਸ਼ਨ ਹੈ ਇਸ ਟਾਈਮ ਉਹ ਅਵੇਲੇਬਲ ਹੋ ਸਕੀ ਆ। ਕਹਿੰਦੇ ਕਿ ਪਰ ਜਿਹੜੀ ਸੀਸੀਟੀਵੀ ਫੁਟੇਜ ਆ, ਉਹਦੇ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਮਿਲੇਨੀਅਮ ਸ਼ੂ ਆ, ਉਹਦੇ ਸਾਹਮਣੇ ਜਿਹੜਾ ਇਹ ਸ਼ੋਰੂਮ ਆ ਸ਼ੂਜ਼ ਦਾ ਬਹੁਤ ਵੱਡਾ, ਉਹਦੇ ਵਿੱਚ ਇਹ ਲੁੱਟ ਦੀ ਵਾਰਦਾਤ ਹੋਈ ਹੈ। ਤੇ ਖਾਸ ਗੱਲ ਇਹ ਹੈ ਵੀ ਇੱਕੋ ਹਫ਼ਤੇ ਦੇ ਵਿੱਚ ਲਗਾਤਾਰ ਦੂਜੀ ਵਾਰੀ ਜਿਹੜਾ ਉਹ ਲੁੱਟਿਆ ਗਿਆ। ਇਸ ਸੇਮ ਬਿਜ਼ਨਸ ਨੂੰ ਬੁੱਧਵਾਰ ਨੂੰ ਸਵੇਰੇ 4:54 ਤੇ ਨਿਸ਼ਾਨਾ ਬਣਾਇਆ ਗਿਆ ਸੀ, ਤੇ ਜਿਹੜੀ ਅਗਲੀ ਲੁੱਟ ਦੀ ਵਾਰਦਾਤ ਆ ਉਹ ਫਰਾਈਡੇ ਨੂੰ ਵਾਪਰੀ ਸੀਗੀ। ਸੋ ਇੱਥੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਤਕਰੀਬਨ ਕਿੰਨਾ ਹੀ ਜਿਹੜਾ ਸਮਾਨ ਆ, ਜਾਂ ਜਿਹੜੀ ਲੁੱਟ ਦੀਆਂ ਵਾਰਦਾਤਾਂ ਉੱਥੋਂ ਉਸ ਰਾਜ ਦੇ ਜਿਹੜੇ ਹਾਲਾਤ ਨੇ, ਉੱਥੋਂ ਦੀ ਪੁਲਿਸ ਦੇ ਜਾਂ ਉੱਥੋਂ ਦੇ ਆਮ ਜਿਹੜੇ ਹਾਲਾਤ ਨੇ, ਉਹਨਾਂ ਮਾਮਲਿਆਂ ਦੇ ਵਿੱਚ ਉਹ ਕਿੱਥੇ ਕੁ ਖੜੇ ਹੁੰਦੇ ਨੇ। ਸੋ ਲਾਸ ਐਂਜਲਸ ਦੇ ਬਹੁਤ ਸਾਰੇ ਇਲਾਕੇ ਨੇ ਜਿਹੜੇ ਪਹਿਲਾਂ ਹੀ ਕ੍ਰਾਈਮ ਦੇ ਕਰਕੇ ਫੇਮਸ ਨੇ, ਪ੍ਰਸਿੱਧ ਨੇ, ਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਆਉਂਦੇ ਰਹਿੰਦੇ ਨੇ। ਇਸ ਸ਼ੋਰੂਮ ਨੇ, ਇਹ ਲੁੱਟ ਨੇ ਜਿਹੜੀ ਹਫ਼ਤੇ ਦੇ ਵਿੱਚ 2 ਵਾਰੀ ਹੋਈ ਹੈ, ਇਹਨੇ ਸਾਬਤ ਕਰ ਦਿੱਤਾ ਕਿ ਉੱਥੇ ਜਿਹੜੇ ਲੁਟੇਰੇ ਨੇ, ਉਹਨਾਂ ਦੇ ਹੌਸਲੇ ਹਾਲੇ ਵੀ ਬੁਲੰਦ ਨੇ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਪੈਂਟਾਗਨ ਨੇ ਜਿਹੜਾ ਸਮੁੰਦਰੀ ਬੇੜਾ, ਟੌਪ ਦਾ ਜਿਹੜਾ 에ਅਰਕ੍ਰਾਫਟ ਕੈਰੀਅਰ ਆ, ਜੀ। ਕੈਰੇਬੀਅਨ ਸੀ ਦੇ ਵਿੱਚ ਘੱਲ ਦਿੱਤਾ ਹੈਗਾ ਆ। USS ਜੈਰਾਲਡ ਫੋਰਡ ਕਹਿੰਦੇ ਵੀ ਆਪਣੇ ਫਾਈਟਰ ਜੈਟਸ ਦੇ ਨਾਲ ਉਹ ਉੱਥੇ ਜਿਹੜਾ ਉਹ ਪਹੁੰਚ ਰਿਹਾ ਆ। ਅੱਜ ਸਵੇਰੇ ਵੀ ਆਪਾਂ ਤੁਹਾਡੇ ਨਾਲ ਖਬਰ ਸ਼ੇਅਰ ਕੀਤੀ ਸੀ ਵੀ ਜਿਹੜੀ ਕੈਰੇਬੀਅਨ ਸੀ ਦੇ ਵਿੱਚ ਇੱਕ ਹੋਰ ਜਿਸ ਨੂੰ ਜਿਹੜਾ ਪ੍ਰਸ਼ਾਸਨ ਆ ਇਹ ਕਹਿ ਰਿਹਾ ਆ ਵੀ ਨਸ਼ੀਲੇ ਪਦਾਰਥਾਂ ਦੇ ਨਾਲ, ਇਲਿਕਟ ਡਰੱਗਸ ਦੇ ਨਾਲ ਭਰੀ ਹੋਈ ਜਿਹੜੀ ਕਿਸ਼ਤੀ ਆ ਇੱਧਰ ਨੂੰ ਆ ਰਹੀ ਸੀ, ਜਿਸ ਵਿੱਚ ਉਹ 6 ਨਾਰਕੋ ਟੈਰਰਿਸਟ ਜਿਨ੍ਹਾਂ ਨੂੰ ਦੱਸਦੇ ਆ ਉਹ ਸਵਾਰ ਸੀ, ਉਸ ਨੂੰ ਨਸ਼ਟ ਕਰ ਦਿੱਤਾ ਗਿਆ ਸੀਗਾ। ਸੋ ਕਹਿੰਦੇ ਵੀ ਇਸ ਮੂਵ ਦੇ ਨਾਲ USS ਜੈਰਾਲਡ ਫੋਰਡ ਕੈਰੀਅਰ, ਜਿਸ ਦੇ ਵਿੱਚ 1 ਦਰਜਨ ਸਟੈਲਥ ਫਾਈਟਰ ਜੈਟ ਸਰਵੇਲੈਂਸ 에ਅਰਕ੍ਰਾਫਟ ਨਾਲ ਉਸਦੇ ਹੁੰਦਾ ਆ, ਉਹ ਉਧਰਲੇ ਪਾਸੇ ਨੂੰ ਜਿਹੜੇ ਉਹ ਜਾਣਗੇ। ਇਹ ਵੈਨੇਜ਼ੁਏਲਾ ਦੇ ਤੱਟ ਦੇ ਜਿਹੜੇ ਨਜ਼ਦੀਕ ਹੈਗਾ ਆ ਵੀ ਉੱਥੇ ਡਿਪਲੋਏ ਕੀਤੇ ਗਿਆ ਆ। ਪਹਿਲਾਂ ਇਹ ਮੈਡੀਟਰੇਨੀਅਨ ਦੇ ਵਿੱਚ ਇਸ ਸਮੁੰਦਰੀ ਬੇੜੇ ਨੂੰ ਜਿਹੜਾ ਆ ਜੰਗੀ ਬੇੜੇ ਨੂੰ ਉੱਥੇ ਰੱਖਿਆ ਗਿਆ ਹੋਇਆ ਸੀਗਾ। ਸੋ ਹੁਣ ਉਸ ਨੂੰ ਉੱਥੋਂ ਸੱਦ ਕੇ ਕੈਰੇਬੀਅਨ ਸੀ ਦੇ ਵਿੱਚ ਜਿਹੜਾ ਉਹ ਲਾ ਦਿੱਤਾ ਗਿਆ ਹੈਗਾ ਆ। ਸੋ ਕਹਿੰਦੇ ਵੀ ਇਹਨਾਂ ਨੇ ਆਪਣੀ ਨੇਵੀ ਦੀ ਪ੍ਰੈਜ਼ੈਂਸ ਹੁਣ ਇੱਥੇ ਕਾਫੀ ਜ਼ਿਆਦਾ ਪ੍ਰਵੀਨ ਜੀ ਜਿਹੜੀ ਉਹ ਵਧਾ ਦਿੱਤੀ ਆ। ਤੇ ਜਿਹੜਾ ਪ੍ਰਸ਼ਾਸਨ ਆ ਉਹ ਇਹ ਕਹਿ ਰਿਹਾ ਵੀ ਇਸ ਦੇ ਨਾਲ US ਦੀ ਜਿਹੜੀ ਇੱਕ ਕੈਪੇਬਿਲਿਟੀ ਆ ਡਿਟੈਕਟ ਕਰਨ ਦੀ, ਵੀ ਇਹਨਾਂ ਨੂੰ ਦੇਖਣ ਦੀ, ਜਾਂਚਣ ਦੀ, ਮੋਨੀਟਰ ਕਰਨ ਦੀ, ਤੇ ਜਿਹੜੇ ਇਲਿਸਿਟ ਐਕਟਰਸ ਨੇ ਉਹਨਾਂ ਦੇ ਜੋ ਕੰਮਕਾਜ ਆ ਉਸ ਦੇ ਵਿੱਚ ਅਸੀਂ ਵਿਘਨ ਆ ਉਹਨਾਂ ਦੀ ਐਕਟੀਵਿਟੀਜ਼ ਦੇ ਵਿੱਚ ਪਾਵਾਂਗੇ, ਤਾਂ ਜੋ US ਦੀ ਜਿਹੜੀ ਹੋਮਲੈਂਡ ਆ ਉਹ ਸੁਰੱਖਿਅਤ ਰਹਿ ਸਕੇ। ਸੋ ਟਰੰਪ ਐਡਮਿਨਿਸਟ੍ਰੇਸ਼ਨ ਲਗਾਤਾਰ ਆਪਣਾ ਜਿਹੜਾ ਕੈਂਪੇਨ ਆ ਇਹਨਾਂ ਦੇ ਉਲਟ ਉਸ ਨੂੰ ਤੇਜ਼ ਜਿਹੜੀ ਉਹ ਕਰ ਰਹੀ ਆ, ਡਰੱਗ ਕਾਰਟੇਲਸ ਦੇ ਉਲਟ। ਵੈਨੇਜ਼ੁਏਲਾ ਦੇ ਪ੍ਰੈਜ਼ੀਡੈਂਟ ਜਿਹੜਾ ਨਿਕੋਲਸ ਮੈਡੂਰੋ ਦੀ ਸਰਕਾਰ ਆ, ਉਸ ਦੇ ਵਿੱਚ ਅਸਥਿਰਤਾ ਲਿਆਉਣ ਦੇ ਲਈ ਵੀ ਇਹ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਨੂੰ ਨਾਲ ਦੇਖਿਆ ਜਿਹੜਾ ਉਹ ਜਾ ਰਿਹਾ ਆ। ਇਸ ਦੇ ਨਾਲ ਹੀ ਜੁੜੀ ਹੋਈ ਖਬਰ ਇਹ ਕਰ ਦਈਏ, US ਦੇ ਦੁਆਰਾ ਜਿਹੜਾ ਕੋਲੰਬੀਆ ਦਾ ਪ੍ਰੈਜ਼ੀਡੈਂਟ ਆ ਉਸ ਨੂੰ ਹੁਣ ਸੈਂਕਸ਼ਨਸ ਲਾ ਦਿੱਤੀਆਂ ਗਈਆਂ ਆ। ਗੁਸਤਾਵੋ ਪੈਟਰੋ ਉਹਨਾਂ ਦੀ ਤੇ ਟਰੰਪ ਹੁਣਾਂ ਦੀ ਜਿਹੜੀ ਸ਼ਬਦੀ ਜੰਗ ਆ ਉਹ ਚੱਲ ਰਹੀ ਸੀ। ਟਰੰਪ ਹੁਣਾਂ ਦੇ ਦੁਆਰਾ ਕੋਲੰਬੀਅਨ ਪ੍ਰੈਜ਼ੀਡੈਂਟ ਨੂੰ ਜਿਹੜਾ ਆ ਉਹ ਇਸੇ ਤਰੀਕੇ ਦੇ ਨਾਲ ਹੀ ਦਿਖਾਇਆ, ਜਿਹੜਾ ਉਹ ਕਿਹਾ ਜਾ ਰਿਹਾ ਆ ਵੀ ਇਹ ਤਾਂ ਭਾਈ ਇਸ ਇਲੀਗਲ ਡਰੱਗ ਜਿਹੜਾ ਧੰਦਾ ਚੱਲ ਰਿਹਾ, ਟ੍ਰੇਡ ਆ,
ਉਸ ਦੇ ਵਿੱਚ ਇਸ ਦਾ ਰੋਲ ਹੈਗਾ ਆ। ਸੋ ਕਹਿੰਦੇ ਵੀ ਇਸੇ ਦੇ ਚੱਲਦੇ ਆ ਇਸ ਨੂੰ ਹੁਣ ਸੈਂਕਸ਼ਨ ਕਰ ਦਿੱਤਾ ਗਿਆ ਆ, ਰੋਕਾਂ ਇਸ ਦੇ ਉੱਤੇ ਲਾ ਦਿੱਤੀਆਂ ਆ। ਇਸ ਦੇ ਨਾਲ ਇਸ ਦੀ ਜਿਹੜੀ ਘਰ ਵਾਲੀ ਤੇ ਇਸ ਦੇ ਮੁੰਡੇ ਨੂੰ ਵੀ ਜਿਹੜੇ ਸੈਂਕਸ਼ਨ ਕੀਤਾ ਹੈ, ਤੇ ਕੋਲੰਬੀਆ ਦਾ ਜਿਹੜਾ ਇੰਟੀਰੀਅਰ ਮਿਨਿਸਟਰ ਆ ਉਸ ਉੱਤੇ ਵੀ ਜਿਹੜੀਆਂ ਸੈਂਕਸ਼ਨਸ ਆ ਉਹ ਲਗਾ ਦਿੱਤੀਆਂ ਹੈਗੀਆਂ ਆ। ਸੋ ਯਾਦ ਹੋਣਾ ਆ ਇਸੇ ਵੀਕ ਦੀ ਸ਼ੁਰੂਆਤ ਦੇ ਵਿੱਚ ਹੀ ਇਹ ਜਿਹੜੇ ਸ਼ਬਦੀ ਜੰਗ ਇਹਨਾਂ ਦੀ ਸ਼ੁਰੂਆਤ ਜਿਹੜੀ ਹੋਈ ਸੀ, ਫਿਰ ਕਿੰਨੇ ਮਿਲੀਅਨ ਡਾਲਰ ਦੀ ਜਿਹੜੀ ਰਾਹਤ ਜਾਣੀ ਸੀ ਕੋਲੰਬੀਆ ਨੂੰ, ਉਸ ਨੂੰ ਰੋਕ ਜਿਹੜੀ ਉਹ ਲਾ ਦਿੱਤੀ ਗਈ ਸੀ, ਤੇ ਇਹਨਾਂ ਦਾ ਵੀਜ਼ਾ ਵੀ ਜਿਹੜਾ ਆ ਉਹ ਰੱਦ ਕੀਤਾ ਗਿਆ ਸੀ, ਤੇ ਹੁਣ ਇਹਨਾਂ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹ ਲਾ ਦਿੱਤੀਆਂ ਗਈਆਂ ਆ ਕੋਲੰਬੀਆ ਦੇ ਪ੍ਰੈਜ਼ੀਡੈਂਟ ਗੁਸਤਾਵੋ ਪੈਟਰੋ ਦੇ ਉੱਤੇ। ਜੀ, ਅਮਰੀਕਾ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਆ ਰਹੀ ਹੈ। ਕਿਲਮਰ ਅਬਰੀਗੋ ਗਾਰਸੀਆ ਦੇ ਮਾਮਲੇ ਦੇ ਵਿੱਚ ਯੂਐਸ ਗਵਰਨਮੈਂਟ ਪਲਾਨ ਕਰ ਰਹੀ ਹੈ ਕਿ ਉਸ ਬੰਦੇ ਨੂੰ 31 ਅਕਤੂਬਰ ਤੱਕ ਅਸੀਂ ਜਿਹੜਾ ਲਾਇਬੇਰੀਆ ਨੂੰ ਡਿਪੋਰਟ ਕਰ ਦੇਣਾ ਹੈ। ਸੈਲਵਾਡੋਰ ਦਾ ਰਹਿਣ ਵਾਲਾ ਤੇ ਉੱਥੋਂ ਦਾ ਹੀ ਨਾਗਰਿਕ ਇਹ ਇਹਦਾ ਜਿਹੜਾ ਕੇਸ ਆ ਉਦੋਂ ਕਹਿੰਦੇ ਸੁਰਖੀਆਂ ਦੇ ਵਿੱਚ ਆਇਆ ਸੀ ਜਦੋਂ ਇਹਨੂੰ ਡਿਪੋਰਟ ਕਰ ਦਿੱਤਾ ਗਿਆ ਸੀ ਐਲ ਸੈਲਵਾਡੋਰ ਦੇ ਵਿੱਚ ਭੁਲੇਖੇ ਦੇ ਨਾਲ ਇੱਕ ਵਾਇਲੇਸ਼ਨ ਆਫ ਸੈਟਲਮੈਂਟ ਐਗਰੀਮੈਂਟ ਦੇ ਮਾਮਲੇ ਦੇ ਵਿੱਚ ਇਹ ਗੱਲ ਕਹੀ ਜਾ ਸਕਦੀ ਹੈ। ਤੇ ਉਹਨੂੰ ਯੂਐਸ ਦੇ ਵਿੱਚ ਉਦੋਂ ਵਾਪਸ ਲਿਆਂਦਾ ਗਿਆ ਸੀ ਜਦੋਂ ਯੂਐਸ ਸੁਪਰੀਮ ਕੋਰਟ ਨੇ ਗੱਲ ਕਹੀ ਸੀ ਕਿ ਜਿਹੜੀ ਉਹਨੂੰ ਵਾਪਸ ਲਿਆਉਣਾ ਪਊਗਾ, ਤੇ ਉਸ ਤੋਂ ਬਾਅਦ ਉਹਨੂੰ ਕਦੇ ਵੀ ਕਹਿੰਦੇ ਵੀ ਐਲ ਸੈਲਵਾਡੋਰ ਨੂੰ ਰਿਪੋਰਟ ਨਹੀਂ ਕੀਤਾ ਜਾ ਸਕਦਾ। ਤੇ ਹੁਣ ਜਿਹੜੀ ਆਈਸ ਆ ਕਹਿੰਦੇ ਵੀ ਉਹ ਦੇਖ ਰਹੀ ਹੈ ਵੀ ਉਹਨੂੰ ਸ਼ਾਇਦ ਜਿਹੜੀ ਅਫਰੀਕਨ ਕੰਟਰੀਜ਼ ਆ ਉੱਥੇ ਕੋਈ ਭੇਜਿਆ ਜਾ ਸਕੇ। ਫੈਡਰਲ ਜੱਜ ਜਿਹੜੇ ਮੈਰੀਲੈਂਡ ਦੇ ਵਿੱਚ ਸੀਗੇ ਉਹਨਾਂ ਨੇ ਜਿਹੜੀ ਇਹਨਾਂ ਦੀ ਇਮੀਡੀਏਟ ਡਿਪੋਰਟੇਸ਼ਨ ਨੂੰ ਰੋਕ ਲਾਈ ਸੀਗੀ। ਤੇ ਅਬਰੀਗੋ ਗਾਰਸੀਆ ਦਾ ਜਿਹੜਾ ਲਾਸੂਟ ਆ ਉਹ 3 ਕਲੇਮ ਆ, ਉਹਦੇ 3 ਕਲੇਮ ਆ ਜਿਹਦੇ ਵਿੱਚ ਉਹ ਕਹਿੰਦੇ ਨੇ ਵੀ ਉਹ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਇਸ ਟਾਈਮ ਇਲੀਗਲੀ ਯੂਜ਼ ਕਰ ਰਹੀ ਹੈ ਡਿਪੋਰਟੇਸ਼ਨ ਪ੍ਰੋਸੈਸ ਨੂੰ, ਤੇ ਉਹਨੂੰ ਜਾਣਬੁੱਝ ਕੇ ਧੱਕਾ ਦੇ ਰਹੀ ਹੈ ਕਿ ਤਾਂ ਕਰਕੇ ਉਹਦੀ ਜਿਹੜੀ ਡਿਪੋਰਟੇਸ਼ਨ ਪਹਿਲਾਂ ਹੋਈ ਸੀ ਉਹਨੂੰ ਜਾਇਜ਼ ਕਰਾਰ ਦਿੱਤਾ ਜਾ ਸਕੇ। ਸੋ ਕਿਲਮਰ ਅਬਰੀਗੋ ਗਾਰਸੀਆ ਦਾ ਇਹ ਮਾਮਲਾ ਕਾਫੀ ਪੇਚੀਦਾ ਰਿਹਾ ਸੀਗਾ। ਜਦੋਂ ਇਹ ਇਮੀਗ੍ਰੇਸ਼ਨ ਕ੍ਰੈਕਡਾਊਨ ਦੀ ਜਿਹੜੀ ਸ਼ੁਰੂਆਤ ਹੋਈ ਸੀਗੀ ਉਦੋਂ ਦੋ ਨਾਂ ਜਿਹੜੇ ਉਦੋਂ ਕਹੇ ਜਾ ਸਕਦੇ ਵੀ ਬਹੁਤ ਪ੍ਰਮੁੱਖਤਾ ਦੇ ਨਾਲ, ਇੱਕ ਤਾਂ ਕਿਲਮਰ ਅਬਰੀਗੋ ਗਾਰਸੀਆ, ਇੱਕ ਉਹ ਸਟੂਡੈਂਟ ਜਿਹੜਾ ਇੱਥੋਂ ਦਾ ਹੀ ਪੜ੍ਹ ਰਿਹਾ ਸੀਗਾ, ਖਲੀਲ ਉਹਦਾ ਨਾਮ ਸੀਗਾ, ਤੇ ਉਹਨੂੰ ਵੀ ਜਦੋਂ ਡਿਟੇਨ ਕੀਤਾ ਗਿਆ ਸੀਗਾ। ਹੁਣ ਕਹਿੰਦੇ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਆ ਉਹਨੇ ਨੋਟ ਕੀਤੀ ਇਹ ਗੱਲ ਕਿ ਲਾਇਬੇਰੀਆ ਜਿਹੜਾ ਉਹ ਥ੍ਰਾਈਵਿੰਗ ਡੈਮੋਕ੍ਰੇਸੀ ਹੈ ਤੇ ਯੂਨਾਈਟਿਡ ਸਟੇਟਸ ਦਾ ਇੱਕ ਕਲੋਜ਼ ਜਿਹੜਾ ਪਾਰਟਨਰ ਹੈ ਅਫਰੀਕਨ ਕੰਟੀਨੈਂਟ ਦੇ ਉੱਤੇ। ਸੋ ਹੁਣ ਆਧਾਰ ਜਿਹੜੇ ਆਪਾਂ ਕਹਿ ਲਈਏ ਕਿ ਹਾਲਾਤ ਹੈ ਜੇ ਬਣਦੇ ਜਾ ਰਹੇ ਨੇ ਕਿ ਕਿਲਮਰ ਅਬਰੀਗੋ ਗਾਰਸੀਆ ਨੂੰ ਲਾਇਬੇਰੀਆ ਦੇ ਵਿੱਚ ਡਿਪੋਰਟ ਕੀਤਾ ਜਾ ਸਕਦਾ 31 ਅਕਤੂਬਰ ਤੋਂ ਪਹਿਲਾਂ ਜੀ। ਪ੍ਰਵੀਨ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਯੂਐਸ ਕੈਨੇਡਾ ਦੇ ਜਿਹੜੇ ਟ੍ਰੇਡ ਟਾਕ ਆ ਉਸ ਦੇ ਉੱਤੇ ਰੋਕ ਲਾ ਦਿੱਤੀ ਗਈ ਸੀ ਟਰੰਪ ਹੁਣਾਂ ਦੇ ਦੁਆਰਾ, ਜਦ ontario ਦੇ ਪ੍ਰੀਮੀਅਰ ਡਗ ਫੋਰਡ ਦੇ ਦੁਆਰਾ ਐਡਸ ਰਨ ਕੀਤੀਆਂ ਗਈਆਂ ਕੈਨੇਡਾ ਵਿੱਚ ਵੀ ਤੇ ਅਮਰੀਕਾ ਦੇ ਵਿੱਚ ਵੀ, ਜਿਸ ਦੇ ਵਿੱਚ ਰੋਨਾਲਡ ਰੀਗਨ ਹੁਣਾਂ ਦੇ ਉਸ ਭਾਸ਼ਣ ਨੂੰ ਵਰਤਿਆ ਗਿਆ ਸੀ ਜਿਸ ਵਿੱਚ ਉਹ ਟੈਰਿਫਸ ਨੂੰ ਮਾੜਾ ਕਹਿ ਰਹੇ ਸੀਗੇ। ਸੋ ਉਸ ਤੋਂ ਨਾਰਾਜ਼ ਹੋਏ, ਜਿਹੜੇ ਗੁੱਸੇ 'ਚ ਆਏ, ਟਰੰਪ ਹੁਣਾਂ ਨੇ ਗੱਲਬਾਤ ਨੂੰ ਜਿਹੜਾ ਉਹ ਬੰਦ ਕਰ ਦਿੱਤਾ ਸੀ, ਟਰਮੀਨੇਟ ਕਰ ਦਿੱਤਾ ਸੀਗਾ। ਤੇ ਹੁਣ ਇੱਕ ਰਿਪੋਰਟ ਆ ਰਹੀ ਆ ਵੀ ਡਗ ਫੋਰਡ ਸੋਮਵਾਰ ਤੋਂ ਇਹ ਜਿਹੜੀ ਐਡ ਆ ਉਹ ਬੰਦ ਕਰਨ ਜਾ ਰਹੇ ਆ। ਕਾਰਨੀ ਹੁਣਾਂ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਆ ਤੇ ਉਸ ਤੋਂ ਬਾਅਦ 'ਚ ਡਗ ਫੋਰਡ ਨੇ ਫੈਸਲਾ ਲਿਆ ਆ। ਵੀਕਐਂਡ ਦੇ ਉੱਤੇ ਮੇਜਰ ਲੀਗ ਬੇਸਬਾਲ ਦੇ ਦਰਮਿਆਨ ਕਹਿੰਦੇ ਵੀ ਇਹ ਐਡਸ ਅਜੇ ਵੀ ਜਿਹੜੀਆਂ ਉਹ ਚੱਲਣਗੀਆਂ। ਜਿਹੜੇ ਮਾਰਕ ਕਾਰਨੀ ਆ ਉਹਨਾਂ ਨੇ ਉਹਦਾ ਨਾਲ ਹੀ ਬਿਆਨ ਦੇ ਦਿੱਤਾ ਸੀਗਾ ਵੀ ਅਸੀਂ ਜਿਹੜੀ ਟ੍ਰੇਡ ਟਾਕ ਜਿੱਥੇ ਗੱਲਬਾਤ ਰੁਕੀ ਆ ਉੱਥੋਂ ਹੀ ਦੁਬਾਰਾ ਸ਼ੁਰੂ ਕਰਨ ਦੇ ਲਈ ਰੈਡੀ ਆ, ਜਦੋਂ ਵੀ ਅਮਰੀਕਾ ਵੱਲੋਂ ਬੇਸਿਕਲੀ ਹਰੀ ਝੰਡੀ ਅੱਗੇ ਜਿਹੜੀ ਉਹ ਆਉਂਦੀ ਆ। ਸੋ ਹੁਣ ਅੱਗੇ ਕੀ ਬਣੂਗਾ, ਇਹ ਰਿਜ਼ਿਊਮ ਹੁੰਦੀਆਂ ਨੇ, ਦੁਬਾਰਾ ਚਾਲੂ ਹੁੰਦੀਆਂ ਜਾਂ ਨਹੀਂ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਆ। ਪਰ ਜਿਹੜਾ ਆ ਹਾਲ ਦੀ ਘੜੀ ਇਸ ਉੱਤੇ ਵਿਰਾਮ ਲੱਗਾ ਹੋਇਆ ਆ। ਸੋ ਕਾਰਨੀ ਹੁਣੀ ਕਹਿ ਰਹੇ ਆ ਵੀ ਅਸੀਂ ਕੰਸਟਰਕਟਿਵ ਨੈਗੋਸੀਏਸ਼ਨ, ਵੀ ਕੁਛ ਨਾ ਕੁਛ ਜਿਨ੍ਹਾਂ ਵਿੱਚ ਨਤੀਜਾ ਨਿਕਲ ਸਕਦਾ ਹੋਵੇ, ਉਹ ਜਿਹੜੀ ਗੱਲਬਾਤ ਦੀ ਜਿਹੜੀ ਉਹ ਭਾਲ ਬੇਸਿਕਲੀ ਕਰ ਰਹੇ ਹੈਗੇ ਆ। ਸੋ ontario ਦੇ ਪ੍ਰੀਮੀਅਰ ਡਗ ਫੋਰਡ ਦੁਆਰਾ ਰਨ ਕੀਤੀ ਗਈ ਐਡ ਇਸ ਟਾਈਮ ਕੈਨੇਡਾ ਦੇ ਲਈ ਖਾਸੀ ਮਹਿੰਗੀ ਸਾਬਤ ਹੋ ਰਹੀ ਆ। ਜੀ, ਅਗਲੀ ਗੱਲ ਜਿਹੜੀ ਜੁੜੀ ਹੋਈ ਆ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦੇ ਨਾਲ ਕੰਮ ਕਰ ਚੁੱਕੇ ਇੱਕ ਅਜਿਹੇ ਆਫੀਸਰ ਦੀ ਜਿਹਨੂੰ 10 ਸਾਲ ਪਹਿਲਾਂ ਇੱਕ ਮਾਮਲੇ ਦੇ ਵਿੱਚ ਜਿਹੜਾ ਉਹ ਚਾਰਜ ਕੀਤਾ ਗਿਆ। ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦਾ ਇਹ ਹੁਣ ਫਾਰਮਰ ਆਫੀਸਰ ਹੈ ਜਿਹਨੂੰ ਅਰੈਸਟ ਕੀਤਾ ਗਿਆ ਸੀ ਲਾਸਟ ਵੀਕ। ਇਹਦੇ ਤੇ ਦੋਸ਼ ਲੱਗੇ ਸਨ ਇੱਕ ਅਨਆਰਮਡ ਬੰਦੇ ਦੇ ਉੱਤੇ ਉਹਨੂੰ ਮਾਰਨ ਦੇ, ਤੇ ਉਸ ਦੀ 10 ਸਾਲ ਪਹਿਲਾਂ ਇਹ ਜਿਹੜੀ ਘਟਨਾ ਵਾਪਰੀ ਸੀਗੀ ਤੇ ਇਹਨੂੰ ਚਾਰਜ ਕੀਤਾ ਗਿਆ ਮਰਡਰ ਦੇ ਚਾਰਜਸ ਦੇ ਨਾਲ। ਕਲਿਫੋਰਡ ਪ੍ਰੋਕਟੋਰ ਜਿਹੜਾ 60 ਸਾਲਾਂ ਦਾ, ਇਹਨੇ ਆਪਣੇ ਆਪ ਨੂੰ ਨਾਟ ਗਿਲਟੀ ਪਲੀਡ ਕੀਤਾ ਸੈਕੰਡ ਡਿਗਰੀ ਮਰਡਰ ਚਾਰਜਸ ਦੇ ਮਾਮਲੇ ਦੇ ਵਿੱਚ। ਫਰਾਈਡੇ ਨੂੰ ਇਹਨੇ
ਨਾਟ ਗਿਲਟੀ ਪਲੀਡ ਕੀਤਾ ਤੇ ਵਿਦਆਊਟ ਬੇਲ ਇਹਨੂੰ ਹੈਲਡ ਕੀਤਾ ਗਿਆ ਲਾਸ ਐਂਜਲਸ ਟਾਈਮਸ ਦੀ ਇੱਕ ਰਿਪੋਰਟ ਦੇ ਮੁਤਾਬਕ। ਲਾਸ ਐਂਜਲਸ ਕਾਉਂਟੀ ਡਿਸਟ੍ਰਿਕਟ ਅਟਾਰਨੀ ਦਾ ਜਿਹੜਾ ਆਫਿਸ ਆ ਉਹਨੇ ਦੱਸਿਆ ਵੀ ਹੁਣ ਜਿਹੜੀ ਕੋਰਟ ਆ ਉਹ 3 ਨਵੰਬਰ ਨੂੰ ਇਸ ਮਾਮਲੇ ਉੱਤੇ ਅਗਲੀ ਜਿਹੜੀ ਸੁਣਵਾਈ ਹੋਣੀ ਆ। ਪ੍ਰੋਕਟੋਰ ਦੇ ਉੱਤੇ ਦੋਸ਼ ਲੱਗਿਆ ਵੀ ਇਹਨੇ ਇੱਕ ਅਨਆਰਮਡ ਬੰਦੇ ਹੋਮਲੈਸ ਬੰਦੇ ਨੂੰ ਜਿਹੜੇ ਕਿ 29 ਸਾਲ ਦਾ ਬ੍ਰੈਂਡਨ ਗਲੈਨ ਸੀਗਾ 2015 ਦੇ ਵਿੱਚ, ਉਹਦੇ ਨਾਲ ਜਦੋਂ ਇਹ ਗੱਲਬਾਤ ਕਰ ਰਿਹਾ ਸੀ ਤਾਂ ਉਹਦੇ ਨਾਲ ਹੱਥੋਂ-ਪਾਈ ਹੋਣ ਕਰਕੇ ਇਹਨੇ ਉਹਦੇ ਉੱਤੇ ਗੋਲੀ ਚਲਾ ਦਿੱਤੀ, ਜਿਸ ਕਰਕੇ ਉਹਦੀ ਮੌਤ ਹੋ ਗਈ। ਸੋ 2018 ਦੇ ਵਿੱਚ ਕਹਿੰਦੇ ਕਿ ਜਿਹੜੇ ਫਾਰਮਰ ਡਿਸਟ੍ਰਿਕਟ ਅਟਾਰਨੀ ਹੈ ਜੈਕੀ ਲੇਸੀ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕਿਹਾ ਵੀ ਕੋਈ ਐਵੀਡੈਂਸ ਨਹੀਂ ਮਿਲਦਾ, ਇਨਸਫੀਸ਼ੀਐਂਟ ਐਵੀਡੈਂਸ ਨੇ ਜਿਹਦੇ ਨਾਲ ਇਹ ਸਾਬਤ ਹੋ ਸਕੇ ਕਿ ਜਿਹੜਾ ਪ੍ਰੋਕਟੋਰ ਆ ਉਹਨੇ ਐਕਟ ਕੀਤਾ ਅਨਲੌਫੁਲੀ ਤੇ ਨਾਲ ਵੀ ਉਹਨੇ ਇੱਕ ਬੰਦਾ ਮਾਰ ਦਿੱਤਾ। ਪਰ ਉਹ ਕਹਿੰਦੇ ਕਿ ਹੁਣ ਜਿਹੜਾ ਇਸ ਮਾਮਲੇ ਦੇ ਵਿੱਚ ਕੁਝ ਸਬੂਤ ਜਾਂ ਕੁਝ ਫੁਟੇਜ ਜਿਹੜੀ ਆ ਉਹ ਹੱਥ ਲੱਗੀ, ਜਿਸ ਤੋਂ ਇਹ ਸਾਬਤ ਹੁੰਦਾ ਕਿ ਪ੍ਰੋਕਟਰ ਜਿਹੜਾ ਉਹ ਇਸ ਘਟਨਾ ਤੋਂ ਬਚ ਸਕਦਾ ਸੀਗਾ ਤੇ ਉਸ ਬੰਦੇ ਦੀ ਜਾਨ ਵੀ ਜਿਹੜੀ ਆ ਉਹ ਬਚਾਈ ਜਾ ਸਕਦੀ ਸੀ। ਇੱਕ ਕਹਿੰਦੇ ਕਿ ਨਵੀਂ ਇੰਡਾਈਟਮੈਂਟ ਜਿਹੜੀ ਕਿ ਹੁਣ ਅਨਸੀਲਡ ਕੀਤੀ ਗਈ ਹੈ ਡਿਸਟ੍ਰਿਕਟ ਅਟਾਰਨੀ ਨੇਥਨ ਜੇ ਹੌਚਮੈਨ ਵੱਲੋਂ, ਉਹ ਕਹਿੰਦੇ ਵੀ ਅਸੀਂ ਕੇਸ ਨੂੰ ਰਿਵਿਊ ਕਰਾਂਗੇ ਤੇ ਇਹ ਮੇਕ ਸ਼ੋਰ ਕਰਾਂਗੇ ਵੀ ਇਹ ਤੋਂ ਜਦੋਂ ਇਨਵੈਸਟੀਗੇਸ਼ਨ ਹੋਈ ਸੀ ਜਾਂ ਜਦੋਂ ਇਹ ਗੱਲ ਵਾਪਰੀ ਸੀ ਤਾਂ ਕੀ ਵਾਕਈ ਉਦੋਂ ਪਾਲਣ ਕੀਤਾ ਗਿਆ ਸੀ ਸਾਰੀਆਂ ਜਿਹੜੀਆਂ ਕਾਨੂੰਨ ਦੀਆਂ ਜਿੰਨੀਆਂ ਵੀ ਜਿਹੜੇ ਵੀ ਤਰੀਕੇ ਦੇ ਨਾਲ ਕਾਨੂੰਨ ਕਿਸੇ ਨੂੰ ਘਟਨਾ ਨੂੰ ਸਿੱਝਣ ਨੂੰ ਕਹਿੰਦਾ ਪੁਲਿਸ ਮੁਲਾਜ਼ਮ ਨੂੰ। ਸੋ ਕਹਿੰਦੇ ਵੀ ਹੁਣ ਇਸ ਮਾਮਲੇ ਦੇ ਵਿੱਚ ਕਹਿੰਦੇ ਵੀ ਜਿਹੜੀ ਗਲੈਨ ਦੀ ਡੈਥ ਹੋਈ ਸੀ ਉਹ ਸ਼ੱਕੀ ਸੀਗੀ ਤੇ ਇਸ ਮਾਮਲੇ ਨੂੰ ਹੁਣ ਦੁਬਾਰਾ ਖੁੱਲਣ ਕਰਕੇ ਇਹ ਉਮੀਦ ਵੱਝੀ ਹੈ ਵੀ ਗਲੈਨ ਜਿਹੜਾ 29 ਸਾਲਾਂ ਦਾ ਜਿਹੜਾ ਕਿ ਹੋਮਲੈਸ ਇੱਕ ਬੰਦਾ ਸੀਗਾ ਉਹਨੂੰ ਸ਼ਾਇਦ ਨਿਆਂ ਮਿਲੂਗਾ ਤੇ ਪ੍ਰੋਕਟੋਰ ਨੂੰ ਆਪਣੀ ਇਸ ਕ੍ਰਾਈਮ ਕਰਕੇ, ਆਪਣੀ ਇਸ ਵਾਰਦਾਤ ਕਰਕੇ 10 ਸਾਲਾਂ ਬਾਅਦ ਇੱਕ ਅਦਾਲਤੀ ਕਾਰਵਾਈ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ। ਜੀ ਜੀ ਤੇ ਪ੍ਰਵੀਨ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਜਾਂਦੇ ਜਾਂਦੇ ਮਾਰਕੀਟਸ ਦਾ ਹਾਲ ਜੇ ਦੱਸਦੇ ਜਾਈਏ, ਜੀ ਡਾਓ ਜੋਨ ਦੇ ਵਿੱਚ ਲਗਾਤਾਰ ਅੱਜ ਫੇਰ ਵਾਧਾ ਜਿਹੜਾ ਉਹ ਚੱਲਦਾ ਰਿਹਾ। 400 ਤੇ 73 ਪੁਆਇੰਟ ਵੱਧ ਕੇ 47,207 ਦੇ ਉੱਤੇ ਬੰਦ ਹੋਈ। ਸੋ ਬੇਸਿਕਲੀ ਕਹਿ ਸਕਦੇ ਹਾਂ ਵੀ US ਕੈਨੇਡਾ ਦੀ ਟ੍ਰੇਡ ਟਾਕ ਬੰਦ ਹੋਣ ਦਾ ਅੱਜ ਮਾਰਕੀਟ ਦੇ ਉੱਤੇ ਅਸਰ ਨਹੀਂ ਦਿਖਿਆ। ਜੀ S&P 53 ਪੁਆਇੰਟ ਵੱਧ ਕੇ 6700 ਤੇ 92 ਤੇ, ਨੈਸਡੈਕ 263 ਪੁਆਇੰਟ ਵੱਧ ਕੇ 23,205 ਦੇ ਉੱਤੇ। ਸੋਨੇ ਦਾ ਭਾਅ 4100 ਤੇ $27 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ ਜਿਹੜੀ ਆ ਉਹ ਰਹੀ ਹੈ ਜੀ ਜੀ $61 ਪ੍ਰਤੀ ਬੈਰਲ ਤੇ 10 ਈਅਰ ਯੀਲਡ 4%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ $1,11,034 ਤੇ ਇਥੀਰੀਅਮ $3936 ਦੇ ਬਰਾਬਰ ਚੱਲ ਰਿਹਾ ਆ। ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 40 ਸੈਂਟ ਦੇ ਬਰਾਬਰ, ਇੰਡੀਆ ਦੇ 87 ਰੁਪਏ ਤੇ 82 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 281 ਰੁਪਏ ਦੇ ਬਰਾਬਰ ਇੱਕ $1 ਦੀ ਕੀਮਤ ਰਹੀ ਹੈ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।